बैक टू न्यूज़ TV 84 ब्रेक तो बाद साडे नाल जुड़ चुके ने सरदार जसवंत सिंह होठी प्रेजिडेंट ऑफ अमेरिकन गुरुद्वारा प्रबंधक कमेटी। जी वीर जी, वाहिगुरू जी का खालसा वाहिगुरू जी की फतेह। हाँ जी भैन जी, वाहिगुरू जी का खालसा वाहिगुरू जी की फतेह जी। जी वीर जी, तुहाडा साडे शो दे विच एक बार फिर तो स्वागत है। वीर जी, अज दी गलबात असीं शुरू करदे जिस तरह पंजाब दे विच ड्रग्स दे नाल सिखां दी जवानी जां पंजाबी जवानी किवें रुल रही है, पर बड़ी खुशी दी गल है कि तुसीं इह ड्रग्स दे खिलाफ अमृतसर विच समागम स्पॉन्सर कीता सी। पर सानूं दस्सो कि जिस देश दीयां सरकारां, खुफिया एजेंसियां, क्रिमिनल्स ही नौजवानों नूं ड्रग्स दे दलदल विच धक रहीआं ने, उत्थे इस तरह दी जागरूकता किवें इफैक्ट करेगी? सब तो पहला TV 84 के समूह ਸਰੋਤਿਆਂ ਨੂੰ वाहिगुरू जी का खालसा वाहिगुरू जी की फतेह। ਹੁਣੇ ਭੈਣ ਜੀ ਤੁਸੀਂ ਗੱਲ ਕੀਤੀ ਹੈ ਜਿਹੜਾ ਕਿ ਲੇਟਲੀ ਪਿਛਲੇ ਹਫ਼ਤੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਆ ਉੱਥੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਸੈਮੀਨਾਰ ਦੀ ਪੂਰਨ ਹਮਾਇਤ ਕੀਤੀ ਗਈ ਜਿਹੜਾ ਸ਼ਸ਼ੀਕਾਂਤ ਜਿਹੜੇ ਕਿ ਜੇਲ੍ਹਾਂ ਦੇ DGP ਸੀ ਰਿਟਾਇਰ ਹੋਏ ਨੇ ਔਰ ਉਹਨਾਂ ਦੇ ਨਾਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਤੇ ਹੋਰ ਸਾਡੇ ਜਿਹੜੇ ਵੀਰ ਸਾਹਿਬ ਸੀ ਇੱਥੋਂ ਅਮਰੀਕਾ ਦੇ ਵਿੱਚੋਂ ਵੀ ਸਰਦਾਰ ਪੂਰਨ ਸਿੰਘ ਜਿਹੜੇ ਸਾਡੇ ਐਗਜ਼ੈਕਟਿਵ ਦੇ ਮੈਂਬਰ ਨੇ ਟੈਕਸਸ ਹਿਊਸਟਨ ਦੇ ਰਹਿੰਦੇ ਉਹ ਵੀ ਗਏ ਹੋਏ ਨੇ। ਔਰ ਜੋ ਆਪ ਜੀ ਨੇ ਕਿਹਾ ਹੈ ਕਿ ਜਿਸ ਬਹੁਤ ਗਿਣਤੀ ਦੇ ਵਿੱਚ ਇਸ ਵੇਲੇ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਨਸ਼ਿਆਂ ਦੇ ਵਿੱਚ ਦਲਦਲ ਦੇ ਵਿੱਚ ਫਸੀ ਹੋਈ ਹੈ ਔਰ ਮੈਂ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਕਿ ਅਸੀਂ ਵੀ ਉਸ ਪੰਜਾਬ ਦੀ ਧਰਤੀ ਤੋਂ ਅੱਜ ਤੋਂ 30-35 ਸਾਲ ਪਹਿਲਾਂ ਆਏ ਸੀ ਔਰ ਜੋ ਉਦੋਂ ਹਾਲਾਤ ਸੀ ਜਿਹੜੇ ਅੱਜ ਦੇ ਹਾਲਾਤ ਨੇ ਉਹ ਬਹੁਤ ਉਹਨਾਂ ਦਾ ਕੋਈ ਆਪਸ ਵਿੱਚ ਤਾਲਮੇਲ ਨਹੀਂ ਖਾਂਦਾ ਕਿਉਂਕਿ ਜਿਹੜੀ ਸਾਡੀ ਨੌਜਵਾਨੀ ਅੱਜ ਨਸ਼ਿਆਂ ਦੇ ਦਲਦਲ 'ਚ ਫਸੀ ਹੋਈ ਹੈ ਤੇ ਮੈਂ ਸਮਝਦਾ ਸਾਨੂੰ ਇਹ ਕਹਿਣਾ ਚਾਹੀਦਾ ਕਿ ਮੱਲੋ ਮੱਲੀ ਕਿਸੇ ਸਾਜ਼ਿਸ਼ ਦੇ ਤਹਿਤ ਇਹ ਸਾਡੀ ਜਵਾਨੀ ਨੂੰ ਤਬਾਹ ਕਰਨ ਲਈ ਐਸੇ ਉਪਰਾਲੇ ਕੀਤੇ ਗਏ ਨੇ ਮੌਜੂਦਾ ਸਰਕਾਰਾਂ ਵੱਲੋਂ ਜਿਹੜਾ ਕਿ ਇੱਕੋ ਇੱਕ ਪੰਜਾਬ ਜਿਹੜਾ ਹੈ ਜਿੱਥੇ ਲੋਕ ਮਿਹਨਤਕਸ਼ ਨੇ, ਇਮਾਨਦਾਰ ਨੇ ਔਰ ਇਸ ਧਰਤੀ ਨੂੰ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਛੋਹ ਪ੍ਰਾਪਤ ਹੈ। ਉਸ ਧਰਤੀ ਦੇ ਉੱਤੇ ਅੱਜ ਜਿਹੜੀ ਸਾਡੀ ਸਿੱਖੀ ਦੀ ਨੌਜਵਾਨੀ ਸੀ ਉਹਨੂੰ ਕਿਵੇਂ ਅਮਲੀ ਬਣਾਇਆ ਗਿਆ ਔਰ ਮੈਂ ਇਹ ਸਮਝਦਾ ਕਿ ਇਹਦੇ ਵਿੱਚ ਮੈਂ ਤੁਹਾਨੂੰ 1 ਮਿੰਟ ਦੀ ਉਹ ਕਥਾ ਜਾਂ ਸਾਖੀ ਕੁਛ ਵੀ ਕਹਿ ਲਓ ਕਿ ਮੈਂ TV ਦੇ ਉੱਤੇ ਜਾਂਚ ਕੀਤੀ ਸੀ ਵੀ ਕਿਸੇ ਜੰਗਲ ਨੂੰ ਅੱਗ ਲੱਗ ਗਈ ਤੇ ਉੱਥੇ ਸਾਰੇ ਆਪੋ ਆਪਣੇ ਤਰੀਕੇ ਦੇ ਅਨੁਸਾਰ ਉਸ ਅੱਗ ਨੂੰ ਬੁਝਾਉਣ ਲਈ ਉਪਰਾਲਾ ਕਰਦੀ ਸੀ। ਤਾਂ ਇੱਕ ਚਿੜੀ ਵੀ ਜਿਹੜੀ ਸੀ ਉਹ ਵੀ ਇੱਕ ਦਰਖਤ ਦੇ ਉੱਤੇ ਬੈਠੀ ਸੀ ਔਰ ਉਹ ਆਪਣੀ ਜਿਹੜੀ ਚੁੰਝ ਸੀ ਉਹ ਪਾਣੀ ਦੀ ਭਰ ਕੇ ਰਜਾ ਕੇ ਉਸ ਅੱਗ ਤੇ ਪਾਵੇ ਤੇ ਕਿਸੇ ਨੇ ਆਖਿਆ ਕਿ ਜਿੱਥੇ ਏਡੇ ਏਡੇ ਵੱਡੇ ਇੰਤਜ਼ਾਮ ਨੇ, ਵੱਡੀ ਵੱਡੀ ਮਸ਼ੀਨਰੀ ਜਿਹੜੀ ਅੱਗ ਨੂੰ ਨਹੀਂ ਬੁਝਾ ਸਕਦੀ ਔਰ ਤੇਰੀ ਇੱਕ ਜਿਹੜੀ ਚੁੰਝ ਦਾ ਪਾਣੀ ਆ ਉਹ ਕਿਵੇਂ ਅੱਗ ਨੂੰ ਬੁਝਾਵੇਗੀ। ਤਾਂ ਉਸ ਵੇਲੇ ਚਿੜੀ ਨੇ ਕਿਹਾ ਸੀ ਕਿ ਜਦੋਂ ਕੋਈ ਇਸ ਜੰਗਲ ਦੀ ਅੱਗ ਦਾ ਇਤਿਹਾਸ ਲਿਖੂਗਾ ਤੇ ਉਹਦੇ ਵਿੱਚ ਇਹ ਜ਼ਰੂਰ ਆਊਗੀ ਕਿ ਅੱਗ ਲਾਉਣ ਵਾਲੀ ਲਾਈਨ ਇੱਕ ਹੋਵੇਗੀ ਤੇ ਅੱਗ ਬੁਝਾਉਣ ਵਾਲਿਆਂ ਦੀ ਲਾਈਨ ਇੱਕ ਹੋਵੇਗੀ। ਉਹ ਅੱਗ ਕਿੰਨੀ ਕੁ ਬੁਝਦੀ ਮੇਰੇ ਵੱਸ ਦੀ ਗੱਲ ਨਹੀਂ, ਪਰ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਕਿ ਭਾਈ ਇੱਕ ਚਿੜੀ ਨੇ ਵੀ ਉਦੋਂ ਚੁੰਝ ਭਰ ਕੇ ਇਸ ਬਲਦੀ ਅੱਗ ਦੇ ਉੱਤੇ ਪਾਈ ਸੀ। ਮੇਰੇ ਕਹਿਣ ਤੋਂ ਭਾਵ ਉਹ ਮਹਾਰਾਜ ਜਾਣਦੇ ਨੇ ਉੱਥੇ ਕਿੰਨੀ ਛੇਤੀ ਨਸ਼ਿਆਂ ਦੇ ਜਿਹੜਾ ਅਸੀਂ ਆਪਣੇ ਪੰਜਾਬ ਦੀ ਨੌਜਵਾਨੀ ਨੂੰ ਮੁਕਤ ਕਰਾ ਸਕਦੇ ਹਾਂ। ਪਰ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀ ਕਿ ਉੱਥੇ ਸਹਿਰਦਵੀਰਾਂ ਦੇ ਨਾਲ ਕਿ ਇਹੋ ਜਿਹੇ ਜਾਗਰੂਕਤਾ ਲਿਆਈਏ ਜਿਵੇਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੈਮੀਨਾਰ ਕਰਕੇ ਔਰ ਲੋਕਾਂ ਨੂੰ ਅਸੀਂ ਦੱਸੀਏ ਕਿ ਭਾਈ ਅਸਲੀ ਜਿਹੜਾ ਨਸ਼ਾ ਹੈ ਨਾਮ ਕੁਮਾਰੀ ਨਾਨਕਾ ਜਿਵੇਂ ਆਪਾਂ ਗੁਰਬਾਣੀ ਦਾ ਨਸ਼ਾ ਹੈ ਅਸੀਂ ਨਿਤਨੇਮ ਕਰਦੇ ਹਾਂ। ਆਓ ਆਪਣੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਨਾ ਲਾਈਏ, ਗੁਰਬਾਣੀ ਨੂੰ ਪੜ੍ਹੀਏ, ਸਿੱਖੀ ਸਿਧਾਂਤਾਂ ਦੀ ਪਾਲਣਾ ਕਰਕੇ ਅਸੀਂ ਇੱਕ ਲੋਕਾਂ ਨੂੰ ਦੱਸੀਏ ਕਿ ਸਿੱਖ ਕੌਮ ਦਾ ਇਤਿਹਾਸ ਕੀ ਸੀ, ਸਾਡੇ ਪਿਛੋਕੜ ਕੀ ਸੀ, ਕਿਵੇਂ ਅਸੀਂ ਇਸ ਧਰਤੀ ਲਈ ਸ਼ਹਾਦਤਾਂ ਕੀਤੀਆਂ, ਅੱਜ ਸਾਡੀ ਜਿਹੜੀ ਨੌਜਵਾਨੀ ਹੈ ਉਹਦਾ ਕੀ ਹਾਲ ਹੋਇਆ ਹੈ। जी ਵੀਰ ਜੀ, ਅਸੀਂ ਸ਼ਸ਼ੀਕਾਂਤ ਜੀ ਨਾਲ ਗੱਲਬਾਤ ਕੀਤੀ ਸੀ, ਉਹਨਾਂ ਦੱਸਿਆ ਸੀ ਕਿਸ ਤਰ੍ਹਾਂ ਪੰਜਾਬ ਦੇ ਕਿੰਨੇ ਬੁਰੇ ਹਾਲਾਤ ਨੇ, ਕਿਸ ਤਰ੍ਹਾਂ ਨੌਜਵਾਨ ਈਵਨ ਕੁੜੀਆਂ ਮੁੰਡੇ ਜਿਹੜੇ ਹੈਗੇ ਕਾਲਜਾਂ ਦੇ ਵਿੱਚ ਉਹ ਕਿਸ ਤਰ੍ਹਾਂ ਨਸ਼ੇ ਵੱਲ ਵੱਧ ਰਹੇ ਨੇ। ਵੀਰ ਜੀ, ਕੀ ਕਾਰਨ ਹੈ ਕਿ ਪੰਜਾਬ ਇੰਨਾ ਨਸ਼ਿਆਂ ਨਾਲ ਭਰਿਆ ਹੋਇਆ, ਇੰਨੇ ਬੱਚੇ ਇਸ ਚੀਜ਼ ਨੂੰ ਫੋਲੋ ਕਰ ਰਹੇ ਨੇ, ਇਸ ਪਿੱਛੇ ਕੀ ਚਾਲ ਹੈ? ਦੇਖੋ ਜੀ, ਚਾਲ ਤਾਂ ਸਾਨੂੰ ਬੜੀ ਸ਼ਰੇਆਮ ਜਿਹੜੀ ਸਾਹਮਣੇ ਦੀਦੀ ਆ ਕਿ ਅਸੀਂ ਸਕੂਲਾਂ ਦੀ ਗਿਣਤੀ ਕਰ ਲਈਏ ਕਿ ਸਾਡੇ ਪਿੰਡ ਜਿਹੜਾ ਪੰਜਾਬ ਦੇ ਵਿੱਚ ਸਕੂਲਾਂ ਦੀ ਗਿਣਤੀ ਕਿੰਨੀ ਆ ਔਰ ਸਾਡੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਕਿੰਨੀ ਆ। ਅੱਜ ਤੁਸੀਂ ਸਾਡੇ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਦਰਬਾਰ ਸਾਹਿਬ ਤੋਂ ਬਾਹਰ ਨਿਕਲੋਗੇ ਤਾਂ ਤੁਹਾਨੂੰ ਚੌਹਾਂ ਖੂੰਜਾਂ ਦੇ ਵਿੱਚ ਠੇਕੇ ਜਿਹੜੇ ਨੇ ਉਹ ਨਜ਼ਰ ਆਉਣਗੇ। ਅੱਜ ਪਿੰਡਾਂ ਦੀਆਂ ਪੰਚਾਇਤਾਂ ਨੇ ਕਿੰਨੇ ਉਪਰਾਲੇ ਕੀਤੇ ਨੇ। ਕਹਿਣ ਤੋਂ ਭਾਵ ਹੈ ਕਿ ਇਹ ਜਿਹੜੇ ਸਾਡੀ ਅਫਸਰਸ਼ਾਹੀ ਹੈ ਜਾਂ ਸਾਡੀਆਂ ਸਰਕਾਰਾਂ ਨੇ
ਇਹ ਨਹੀਂ ਚਾਹੁੰਦੇ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਆਪਣੇ ਵਿਰਸੇ ਨੂੰ ਪਛਾਣੇ ਔਰ ਆਪਣੇ ਵਿਰਸੇ ਨੂੰ ਜਿਹੜਾ ਮਜ਼ਬੂਤ ਕਰੇ। ਇੱਕੋ ਇੱਕ ਗੱਲ ਜਿਹੜੀ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹਨੂੰ ਨਸ਼ਿਆਂ ਦੇ ਵਿੱਚ ਫਸਾਇਆ ਗਿਆ। ਔਰ ਅਰਦਾਸ ਕਰਦੇ ਸੱਚੇ ਪਾਤਸ਼ਾਹ, ਜਿਵੇਂ ਤੁਸੀਂ ਮੀਡੀਆ ਰਾਹੀਂ ਲੱਗੇ ਹੋ, ਜਿਵੇਂ ਛੋਟੇ ਛੋਟੇ ਉਪਰਾਲੇ ਹੋ ਰਹੇ ਨੇ, ਹੋ ਸਕਦਾ ਗੁਰੂ ਮਹਾਰਾਜ ਭਲੀ ਕਰੇ ਉਹਨਾਂ ਲੋਕਾਂ ਦੇ ਮਨ ਦੇ ਵਿੱਚ ਇਹ ਆ ਜਾਏ ਕਿ ਭਾਈ ਅਸਲੀ ਜਿਹੜਾ ਸਾਡਾ ਜੀਵਨ ਆ ਉਹ ਸਾਨੂੰ ਕਿਸ ਪਾਸੇ ਲਾਉਣਾ ਚਾਹੀਦਾ ਹੈ। ਜੀ ਬਿਲਕੁਲ। ਤੇ ਵੀ ਜੀ ਇੱਕ ਹੋਰ ਕੇਸ ਸਾਹਮਣੇ ਆਇਆ ਜਿਸ ਤੋਂ ਅਸੀਂ ਜਾਣੇ ਕਿ ਪਿਛਲੇ ਦਿਨਾਂ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਚੜ੍ਹਾਈ ਕਰ ਗਏ ਹਨ। ਉਹਨਾਂ ਦੀ ਥਾਂ ਤੇ ਹੁਣ ਨਵੇਂ ਜਥੇਦਾਰ ਦੀ ਭਾਲ ਹੋ ਰਹੀ ਹੈ ਜਿਹੜਾ ਕਿ ਬਾਦਲ ਪਰਿਵਾਰ ਦਾ ਵਫਾਦਾਰ ਹੋਵੇ। ਕੀ ਤੁਹਾਨੂੰ ਲੱਗਦਾ ਹੈ ਕਿ ਐਸੇ ਜਥੇਦਾਰ ਸਿੱਖ ਕੌਮ ਨੂੰ ਕੋਈ ਅਗਵਾਈ ਦੇ ਸਕਣਗੇ? ਭੈਣ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਚਲੋ ਕੋਈ ਚੰਗਾ ਹੋਵੇ ਕੋਈ ਮਾੜਾ ਹੋਵੇ, ਸਿੱਖ ਧਰਮ ਦੇ ਵਿੱਚ ਇਹ ਰਿਵਾਜ ਆ ਕਿ ਜੋ ਸਾਡੇ ਸਨਮਾਨਯੋਗ ਤਖਤਾਂ ਦੇ ਜਥੇਦਾਰ ਸਾਹਿਬ ਨੇ ਕਿਸੇ ਜੀ ਦੇ ਇਸ ਧਰਤੀ ਤੋਂ ਚਲੇ ਜਾਣ ਲਈ ਅਸੀਂ ਅਰਦਾਸ ਹਮੇਸ਼ਾ ਹੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਪਰ ਜੋ ਆਪ ਜੀ ਨੇ ਅਖਬਾਰਾਂ ਦੇ ਰਾਹੀਂ ਦੇਖਿਆ ਹੋਵੇਗਾ ਇਹ ਸਪੋਕਸਮੈਨ ਦੇ ਵਿੱਚ ਇੱਕ ਬੜਾ ਵੱਡਾ ਆਰਟੀਕਲ ਲੱਗਾ ਹੋਇਆ ਸੀ ਜਿਹਦੇ ਉੱਤੇ ਤਰਲੋਚਨ ਸਿੰਘ ਜਥੇਦਾਰ ਸਾਹਿਬ ਦੀ ਫੋਟੋ ਸੀ। ਔਰ ਕਿਵੇਂ ਉਹਨਾਂ ਨੇ ਜੋਗਿੰਦਰ ਸਿੰਘ ਉਹ ਸਪੋਕਸਮੈਨ ਦੇ ਜਿਹੜੇ ਐਡੀਟਰ ਨੇ ਉਹਨਾਂ ਨੇ ਦੱਸਿਆ ਕਿ ਕਿਵੇਂ ਉਹ ਸੱਚ ਬੋਲਣਾ ਚਾਹੁੰਦੇ ਸੀ, ਉਹ ਸੱਚੀ ਗੱਲ ਕਰਨਾ ਚਾਹੁੰਦੇ ਸੀ, ਪਰ ਉਹਨਾਂ ਪੰਜਾਂ ਦੇ ਵਿੱਚ ਬਹਿ ਕੇ ਵੀ ਉਹ ਜਿਹੜੀ ਅਸਲੀ ਆਪਣੀ ਸੱਚੀ ਗੱਲ ਨਹੀਂ ਸੀ ਕਰ ਸਕਦੇ। ਸੋ ਉਹ ਜਿਹੜੀ ਚਿੱਠੀ ਉਹਨਾਂ ਨੇ ਅਖਬਾਰ ਦੇ ਵਿੱਚ ਛਾਪੀ ਆ ਉਹ ਤੋਂ ਸਾਨੂੰ ਸਾਫ਼ ਨਜ਼ਰ ਆ ਰਿਹਾ ਕਿ ਬੰਦਾ ਜਿੰਨਾ ਵੀ ਮਰਜ਼ੀ ਇਮਾਨਦਾਰ ਹੋਵੇ, ਪਰ ਜਦੋਂ ਬੰਦੇ ਦੀ ਸੋਚ ਕਿਸੇ ਰਾਜੇ ਦੇ ਕਿਸੇ ਸਰਕਾਰਾਂ ਦੇ ਅਧੀਨ ਹੋਵੇ ਉੱਥੋਂ ਅਸੀਂ ਕੋਈ ਐਸੀ ਉਮੀਦ ਨਹੀਂ ਕਰ ਸਕਦੇ ਕਿ ਕੋਈ ਸਾਡੇ ਜਿਹੜਾ ਸੱਚ ਦਾ ਤਰਾਜੂ ਆ ਇਹੋ ਜਿਹੇ ਲੋਕਾਂ ਦੇ ਹੱਥ 'ਚ ਹੋਵੇ ਤਾਂ ਉਹ ਕੋਈ ਫੈਸਲਾ ਕਰ ਸਕਣ। ਬਾਕੀ ਠੀਕ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਇਸ ਵੇਲੇ ਮੌਜੂਦਾ ਸਾਡੇ ਸਰਕਾਰ ਆ ਔਰ ਮੌਕੇ ਦੀਆਂ ਸਰਕਾਰਾਂ, ਇੱਕ ਨਹੀਂ ਸਰਕਾਰ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਵੱਖ-ਵੱਖ ਸਰਕਾਰਾਂ ਨੇ ਕੋਈ ਐਸਾ ਕੰਮ ਨਹੀਂ ਕੀਤਾ ਜਿਹੜਾ ਸਿੱਖੀ ਦੀਆਂ ਜੜ੍ਹਾਂ 'ਚ ਤੇਲ ਨਾ ਦਿੱਤਾ ਹੋਵੇ। ਕਹਿਣ ਤੋਂ ਭਾਵ ਹੈ ਜਿੱਦਾਂ ਦਾ ਮਰਜ਼ੀ ਬੰਦਾ ਆ ਜਾਏ, ਜਿੱਦਾਂ ਦਾ ਮਰਜ਼ੀ ਵੱਡਾ ਜਥੇਦਾਰ ਆ ਜਾਏ, ਗੱਲ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਜੇ ਗੁਰੂ ਮਹਾਰਾਜ ਏਦਾਂ ਦੀ ਜੁਰਤ ਕਿਸੇ ਜਥੇਦਾਰ ਨੂੰ ਦਿੰਦਾ ਤੇ ਮੇਰਾ ਖਿਆਲ ਪੁਰਾਤਨ ਸਮੇਂ ਦੇ ਵਿੱਚ ਵੀ ਜਥੇਦਾਰਾਂ ਦੇ ਜਿਹੜੇ ਨਾਂ ਨੇ ਉਹ ਇਤਿਹਾਸ ਦੇ ਵਿੱਚ ਦਰਜ ਨੇ ਤੇ ਕਿਹੜੇ ਜਥੇਦਾਰ ਨੇ ਉਸ ਵੇਲੇ ਜਿਸ ਧਰਮ ਦੇ ਅਸੀਂ ਬਾਨੀ ਆ ਕਿ ਬਾਬੇ ਨਾਨਕ ਨੇ ਕਿਹਾ ਬਾਬਰ ਤੂੰ ਜਾਬਰ ਹੈ, ਪਰ ਅੱਜ ਸਾਨੂੰ ਲੱਗਦਾ ਕਿ ਅੱਜ ਬਾਬਰਾਂ ਨੂੰ ਜਾਬਰ ਕਹਿਣ ਵਾਲਾ ਕੋਈ ਜੁਰਤ ਜਿਹੜਾ ਨਹੀਂ ਰੱਖਦਾ। ਸੋ ਮੇਰੇ ਕਹਿਣ ਤੋਂ ਭਾਵ ਉੱਥੇ ਕੋਈ ਗਿਆਨੀ ਮਲ ਸਿੰਘ ਜੀ ਹੁਣੀ ਆ ਜਾਣ, ਉੱਥੇ ਕੋਈ ਪ੍ਰਿੰਸੀਪਲ ਸਰਿੰਦਰ ਕੋਈ ਵੀ ਜਿਹੜਾ ਆ ਜਾਏ ਇਸ ਵੇਲੇ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਸੱਚ ਬੋਲਣਾ ਉਸ ਜਗ੍ਹਾ ਤੇ ਬਹਿ ਕੇ ਸੰਭਵ ਨਹੀਂ ਹੈ। ਹਾਂਜੀ। ਤੇ ਵੀ ਜੀ ਇੱਕ ਹੋਰ ਕੇਸ ਸਾਹਮਣੇ ਹੈ ਕਿ ਜਿਸ ਗੁਜਰਾਤ ਦਾ ਮੁੱਖ ਮੰਤਰੀ ਨਰਿੰਦਰ ਮੋਦੀ ਹੈ ਜਿਸ ਨੇ 2002 ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਤੇ ਹੁਣ ਉਹ ਸਿੱਖ ਕਿਸਾਨਾਂ ਨੂੰ ਵੀ ਉੱਥੋਂ ਜਾ ਰਿਹਾ ਵਾ, ਪਰ ਬਾਦਲ ਅਕਾਲੀ ਦਲ ਮੋਦੀ ਲਈ ਸਿੱਖਾਂ ਤੋਂ ਹੀ ਵੋਟਾਂ ਮੰਗ ਰਿਹਾ। ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਇਹ ਵੀ ਸਾਰੀ ਸਿੱਖ ਸੰਗਤ ਨੂੰ ਦੱਸੋ। ਭੈਣ ਜੀ, ਮੇਰਾ ਤਾਂ ਖਿਆਲ ਆ ਕਿ ਤੁਸੀਂ ਵੀ ਤੇ ਤੁਹਾਡੇ ਸਰੋਤੇ ਵੀ ਜੋ ਕੁਝ ਮੀਡੀਆ ਤੇ ਅੱਜ ਆ ਰਿਹਾ ਉਹ ਕੋਈ ਮੇਰਾ ਖਿਆਲ ਨੇ ਕੋਈ ਐਸੀ ਗੱਲ ਗੁੱਝੀ ਹੋਵੇ ਵੋਟਾਂ ਦੀ ਰਾਜਨੀਤੀ ਆ ਕਿਸੇ ਵੀ ਕੌਮ ਦਾ ਮਸਲਾ ਨਹੀਂ। ਉਹ ਲੋਕ ਹਾਲੇ ਆਪਣੀ ਕੌਮ ਪ੍ਰਤੀ ਪੂਰੇ ਜਾਗਰੂਕ ਨੇ ਜਿਹੜੇ ਕਿ ਨਰਿੰਦਰ ਮੋਦੀ ਨੂੰ ਆਪਨੇ ਦੇਖਿਆ ਹੋਵੇਗਾ ਕਿ ਉਹ ਭਾਈ ਜਿਹੜਾ ਖਾਣਾ ਵੀ ਉਹਨੇ ਗੁਜਰਾਤ ਦਾ ਪੰਜਾਬ ਦੀ ਧਰਤੀ ਤੇ ਆ ਕੇ ਬਾਹਰ ਆ ਕੇ ਖਾਧਾ ਔਰ ਅਸੀਂ ਜਿਹੜਾ ਮਈਆਂ ਦਾ ਦੁੱਧ ਵੀ ਉਹ ਗੱਲ ਗੁਜਰਾਤ ਦੀ ਕਰਦੇ ਆ। ਸਾਡੀ ਜਿਹੜੀ ਮਾਨਸਿਕ ਸੋਚ ਸਿੱਖਾਂ ਦੀ ਹਾਲੇ ਵੀ ਗੁਲਾਮੀ ਵਾਲੀ ਸੋਚ ਆ ਔਰ ਜਿਹੜਾ ਇਹੋ ਜਿਹਾ ਬੰਦਾ ਘੱਟ ਗਿਣਤੀਆਂ ਦਾ ਘਾਣ ਕਰਦਾ ਹੋਵੇ ਔਰ ਸਾਡੇ ਮੁਲਕ ਦਾ ਉਹ ਕਹਿਣ ਤੋਂ ਭਾਵ ਮੁੱਖ ਮੰਤਰੀ ਲੋਕ ਕੈਂਡੀਡੇਟ ਹੋਣ ਤਾਂ ਆਸ ਰੱਖੀ ਜਾ ਸਕਦੀ ਹੈ ਕਿ ਜੋ ਹਾਲਾਤ ਪਿਛਲੇ ਸਮੇਂ 'ਚ ਉਹਨਾਂ ਨੇ ਘੱਟ ਗਿਣਤੀਆਂ ਲਈ ਅਪਣਾਏ ਨੇ ਆਉਣ ਵਾਲਾ ਵੀ ਸਮਾਂ ਜਿਹੜਾ ਉਹ ਸਾਡੇ ਲਈ ਕੋਈ ਬੜਾ ਸਖਾਵਾਂ ਨਹੀਂ ਲੱਗਦਾ। ਔਰ ਜਿਹੜੀ ਵੋਟਾਂ ਦੀ ਰਾਜਨੀਤੀ ਆ ਸਾਡਾ ਕੋਈ ਧਰਮ ਨਹੀਂ, ਸਾਡਾ ਕੋਈ ਗੁਰੂਆਂ ਨੇ ਰਾਜਨੀਤੀ ਕੀਤੀ ਬੜੀ ਸਾਫ਼ ਰਾਜਨੀਤੀ। ਉਹਨਾਂ ਨੇ ਸਾਨੂੰ ਛੇਵੇਂ ਪਾਤਸ਼ਾਹ ਨੇ ਦੋ ਤਲਵਾਰਾਂ ਤਹੀਆਂ, ਇੱਕ ਮੇਰੀ ਦੀ ਇੱਕ ਪੀਰੀ ਦੀ। ਅਸੀਂ ਉਹਨਾਂ ਦਾ ਸਿਧਾਂਤ ਪੜ੍ਹੀਏ ਤੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਰਾਜਨੀਤੀ ਕਿਹੋ ਜਿਹੀ ਕਰਨੀ ਆ। ਗੁਰੂ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਦੇ 4 ਬੱਚੇ ਸ਼ਹੀਦ ਕਰਦੇ ਨੇ ਔਰ ਔਰੰਗਜ਼ੇਬ ਦੇ ਪੁੱਤਰ ਦੀ ਬਹਾਦਰ ਸ਼ਾਹ ਦੀ ਮਦਦ ਕਰਨੀ ਕਿ ਅਸੀਂ ਭਾਈ ਇੱਕ ਸਾਫ਼ ਸੁਥਰਾ ਰਾਜ ਚਾਹੁੰਦੇ ਆ। ਠੀਕ ਆ, ਤੇਰੇ ਪਿਓ ਨੇ ਨਹੀਂ ਦਿੱਤਾ, ਅਸੀਂ ਤੇਰੇ ਤੋਂ ਮੰਗ ਕਰਦੇ ਆ, ਤੂੰ ਕਰੇਗਾ। ਉਹਨਾਂ ਨੇ ਆਪਣੇ ਪਰਿਵਾਰ ਦਾ ਸਾਰਾ ਦੁਖਾਂਤ ਭੁਲਾ ਕੇ ਉਹਨਾਂ ਦੇ ਲੜਕੇ ਦੀ ਮਦਦ ਕੀਤੀ ਔਰ ਅੱਜ ਅਸੀਂ ਦੇਖਦੇ ਹਾਂ ਕਿ ਅਸੀਂ ਆਪਣੀ ਕੌਮ ਲਈ ਆਪਣੀ
ਆਪਣੇ ਗੁਰੂ ਸਾਹਿਬ ਦੇ ਸਿਧਾਂਤਾਂ ਦੀ ਕਿੰਨੀ ਕੁ ਅਸੀਂ ਲੜਾਈ ਲੱਗ ਰਹੇ, ਕਿੰਨੇ ਕੁ ਅਸੀਂ ਸਹਿਰਤਾ ਆਪਣੇ ਗੁਰੂ ਸਾਹਿਬ ਦੇ ਸਿਧਾਂਤਾਂ ਲਈ ਕਿ ਜਿਹਨੇ ਸਾਰਾ ਪਰਿਵਾਰ ਬਾਹ ਕੇ ਗੱਲ ਆਖੀ ਕਿ ਪੰਥ ਵਸੇ ਮੈਂ ਜਿਹੜਾ ਮਨ ਚਾਓ ਕਨੇਰਾ। ਅੱਜ ਸਾਡੇ ਮਨ ਦੇ ਵਿੱਚ ਕਿਹੜੇ ਕਿਹੜੇ ਚਾਅ ਨੇ? ਸਾਡੇ ਮਨ 'ਚ ਚਾਅ ਨੇ ਕਿ ਅਸੀਂ ਵੱਡੇ ਵੱਡੇ ਲੀਡਰ ਬਣ ਜਾਈਏ, ਕਿ ਆਪਣੇ ਨੌਜਵਾਨੀ ਦੀਆਂ ਲਾਸ਼ਾਂ ਦੇ ਉੱਪਰ ਦੀ ਪੈਰ ਰੱਖ ਰੱਖ ਲੰਘ ਜਾਈਏ। ਇਹੋ ਜਿਹੇ ਜਿਹੜੇ ਅੱਜ ਹਾਲਾਤ ਅੱਜ ਦੇ ਜਿਹੜੇ ਲੀਡਰ ਨੇ ਇਹਨਾਂ ਦੇ ਹੈਗੇ ਨੇ ਜੀ। ਵੀਰ ਜੀ ਅਸੀਂ ਇਹ ਵੀ ਜਾਣਨਾ ਚਾਹੁੰਦੇ ਕਿ ਓਕ ਕ੍ਰੀਕ ਵਿਸਕਾਂਸਨ ਵਿੱਚ ਪਿਛਲੇ ਸਾਲ 5 ਅਗਸਤ ਨੂੰ 6 ਸਿੱਖ ਮਾਰੇ ਗਏ। ਇਸ ਸਾਲਾਨਾ ਬਰਸੀ ਦੇ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਿਣਾ ਚਾਹੂੰਗਾ ਜੀ ਕਿ ਜੋ ਉੱਥੇ ਦਿਖਾਂਤ ਵਾਪਰਿਆ, ਅਸੀਂ ਵੀ ਉਸ ਜਗ੍ਹਾ ਤੇ ਗਏ ਔਰ ਅਸੀਂ ਵੀ ਉੱਥੇ ਜਾ ਕੇ ਉਹਨਾਂ ਦੇ ਜਿਹੜੇ ਵਿਕਟਮ ਸੀ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ ਸੀ ਜਾ ਕੇ, ਤੇ ਸਾਰੇ ਹਾਲਾਤ ਤੋਂ ਜਾਣੂ ਹੋਏ ਸੀ। ਐਤਕੀ ਵੀ ਦੇਖਿਆ ਕਿ ਮੈਂ ਸਮਝਦਾ ਕਿ ਜਿਸ ਇਮਾਨਦਾਰੀ ਦੇ ਨਾਲ ਅਵਾਮਾ ਪ੍ਰਸ਼ਾਸਨ ਨੇ ਸਿੱਖਾਂ ਦਾ ਦੁੱਖ ਮੰਨਿਆ ਔਰ ਸਿੱਖ ਕੌਮ ਦੇ ਨਾਲ ਹਮਦਰਦੀ ਦਿਖਾਈ। ਮੇਰੀ ਤਕਰੀਬਨ ਉਮਰ 55-56 ਸਾਲ ਹੈ ਔਰ ਮੇਰਾ ਪਹਿਲੀ ਵਾਰੀ ਇਹ ਮਨ ਦੇ ਵਿੱਚ ਜੋ ਆਇਆ ਔਰ ਅੱਖਾਂ ਦੇ ਵਿੱਚ ਅੱਖਾਂ ਨੇ ਦੇਖਿਆ ਕਿ ਇੱਕ ਇਦਾਂ ਦਾ ਸੁਪਰ ਮੁਲਕ ਹੋਵੇ, ਅਮਰੀਕਾ ਵਰਗੀ ਸੁਪਰ ਪਾਵਰ ਹੋਵੇ, ਜਿਹਦੇ ਹਰ ਮੁਲਕ ਦੇ ਵਿੱਚ ਝੰਡੇ ਝੂਲਦੇ ਹੋਣ ਔਰ ਇਹਨਾਂ 6 ਸਿੱਖਾਂ ਨੂੰ ਲੈ ਕੇ ਝੰਡੇ ਜਿਹੜੇ ਅੱਧੇ ਨੀਵੇਂ ਕੀਤੇ ਜਾਣ। ਔਰ ਆਪ ਜੀ ਨੇ ਅਖਬਾਰਾਂ ਵਿੱਚ ਪੜ੍ਹਿਆ ਹੋਵੇਗਾ ਕਿ 1 ਸਾਲ ਬੀਤਣ ਦੇ ਬਾਵਜੂਦ ਵੀ $500 ਮਿਲੀਅਨ ਜਿਹੜਾ ਸੀ ਉਹ ਇਹ ਸਰਕਾਰ ਨੇ ਉਹਨਾਂ ਨੂੰ ਮੁਆਵਜ਼ੇ ਵਜੋਂ ਦਿੱਤਾ। ਔਰ ਅਸੀਂ ਦੇਖਦੇ ਜਦੋਂ ਜਿਸ ਧਰਤੀ ਤੇ ਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਆਜ਼ਾਦੀ ਲਈ ਇੰਨਾ ਕੁਛ ਕੀਤਾ, ਅੱਜ ਵੀ ਸਾਡੀਆਂ ਵਿਧਵਾਵਾਂ ਜਿਹੜੀਆਂ ਨੇ ਉਹ ਰੋਟੀ ਨੂੰ ਤਰਸ ਰਹੀਆਂ ਨੇ। ਵਿਡੋ ਕਲੋਨੀ ਬਣਾਈ ਗਈ ਤੇ ਇਹਨਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜੀਆਂ ਸਰਕਾਰਾਂ ਆਪਣੇ ਲੋਕਾਂ ਦੇ ਪ੍ਰਤੀ ਹਮਦਰਦੀ ਦਿਖਾਉਂਦੀਆਂ ਨੇ ਹਮੇਸ਼ਾ ਹੀ ਉਹ ਲੋਕ ਸੁਪਰ ਪਾਵਰ ਬਣਦੇ ਨੇ, ਉਹ ਸਰਕਾਰਾਂ ਸੁਪਰ ਪਾਵਰ ਬਣਦੀਆਂ ਨੇ ਔਰ ਉੱਥੋਂ ਦੇ ਵਸਿੰਦੇ ਹਮੇਸ਼ਾ ਹੀ ਆਪਣੀਆਂ ਸਰਕਾਰਾਂ ਦੀ ਇੱਜ਼ਤ ਕਰਦੇ ਨੇ। ਸੋ ਮੈਂ ਸਮਝਦਾ ਵੀ ਜੋ ਅਮਰੀਕਨ ਸਰਕਾਰ ਨੇ ਇਹਨਾਂ 6 ਵਿਕਟਮ ਸਿੱਖਾਂ ਦੇ ਪਰਿਵਾਰਾਂ ਲਈ ਕੀਤਾ ਔਰ ਇਹਨੂੰ ਕਿਸੇ ਸ਼ਬਦਾਂ ਦੇ ਵਿੱਚ ਨਹੀਂ ਬਿਆਨਾ ਜਾ ਸਕਦਾ। ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜਿਹੜੀਆਂ ਵਿਛੜੀਆਂ ਰੂਹਾਂ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ, ਠੀਕ ਹੈ ਕਿ ਬੰਦਾ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀਏ, ਹਰ ਇੱਕ ਬੰਦੇ ਨੇ ਆਪੋ ਆਪਣੀ ਉਮਰ ਭੋਗ ਕੇ ਜਾਣਾ ਹੈ, ਪਰ ਇਹ 6 ਵੀਰਾਂ ਦੀਆਂ ਜਾਨਾਂ ਨੇ ਜੋ ਸਿੱਖਾਂ ਦੇ ਸਿਧਾਂਤਾਂ ਦਾ ਅਸਲੀ ਚਿਹਰਾ ਅਮਰੀਕਾ ਦੇ ਵਿੱਚ ਨਿਖਾਰਿਆ। ਮੇਰਾ ਰੋਮ ਰੋਮ ਉਹਨਾਂ ਪਰਿਵਾਰਾਂ ਦਾ ਰਿਣੀ ਹੈ। ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਉਹਨਾਂ ਨੂੰ ਹਮੇਸ਼ਾ ਹੀ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਇਹਨਾਂ ਵੀਰਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਜੀ। ਤੇ ਵੀਰ ਜੀ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਸਾਡੇ ਕੋਲ 1 ਮਿੰਟ ਰਹਿ ਗਿਆ। ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਅਸੀਂ ਸਾਰੇ ਜਣੇ ਹੁਣ ਸਾਨੂੰ ਆਸ ਦੀ ਕਿਰਨ ਸ਼ਸ਼ੀਕਾਂਤ ਜੀ ਵਿੱਚ ਦਿਖਦੀ ਹੈ ਨਾ, ਕਿਉਂਕਿ ਹੁਣ ਪੰਜਾਬ ਦੇ ਜੋ ਹਾਲਾਤ ਹੈ ਉਸ ਨੂੰ ਸੁਧਾਰ ਸ਼ਾਇਦ ਉਹੀ ਸਕਦੇ ਨੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਜਿਹੜੇ ਲੀਡਰ ਆ, ਜੋ ਭਾਰਤ ਦੇ ਲੀਡਰ ਜਦੋਂ ਵਿਦੇਸ਼ ਆਉਂਦੇ ਤਾਂ ਵਿਦੇਸ਼ੀ ਸਿੱਖਾਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਇੰਟਰਟੇਨ ਨਾ ਕਰੀਏ, ਅਸੀਂ ਉਹਨਾਂ ਨੂੰ ਸਨਮਾਨ ਨਾ ਕਰੀਏ। ਤੇ ਤੁਸੀਂ ਦੱਸੋ ਕਿ ਬੀਇੰਗ ਏ ਪ੍ਰੈਜ਼ੀਡੈਂਟ ਆਫ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ ਜੋ ਇਹ ਬਾਦਲ ਸਰਕਾਰ ਜਾਂ ਕੋਈ ਹੋਰ ਸਰਕਾਰ ਅਮਰੀਕਾ ਆਏਗੀ, ਕੀ ਤੁਸੀਂ ਇਹਨਾਂ ਨੂੰ ਸਨਮਾਨ ਕਰੋਗੇ? ਦੇਖੋ ਜੀ, ਸਾਡਾ ਤਾਂ ਮੁੜ ਤੋਂ ਹੀ ਇਹ ਰਿਹਾ ਕਿ ਨਾ ਅਸੀਂ ਅਕਾਲੀ, ਨਾ ਅਸੀਂ ਕਾਂਗਰਸੀ, ਨਾ ਅਸੀਂ ਕਾਮਰੇਡ, ਅਸੀਂ ਤਾਂ ਇਨਸਾਨ ਦੀ ਕਦਰ ਕਰਦੇ ਹਾਂ। ਜੇ ਕਿਸੇ ਅਕਾਲੀ ਨੇ ਸਾਡੀ ਕੌਮ ਲਈ, ਬਹੁਤ ਅਕਾਲੀਆਂ ਦਾ ਇਤਿਹਾਸ ਜਿਹੜਾ ਬਹੁਤ ਹੀ ਸਾਡਾ ਸ਼ਹਾਦਤਾਂ ਭਰਿਆ ਇਤਿਹਾਸ ਸੀ, ਪਰ ਜੋ ਅੱਜ ਦਾ ਇਤਿਹਾਸ ਆ ਉਹ ਪੂਰਾ ਪੁਰਾਤਨ ਇਤਿਹਾਸ ਨੂੰ ਕਲੰਕਿਤ ਕੀਤਾ ਇਹਨਾਂ ਲੋਕਾਂ ਨੇ। ਸੋ ਕੋਈ ਵੀ, ਮੇਰਾ ਮਤਲਬ ਅੱਜ ਦਾ ਅਸੀਂ ਕਹਿ ਲਈਏ ਠੀਕ ਆ, ਸਾਡੇ ਵੀ ਕੋਈ ਸਾਡੇ ਵੀਰਾਂ ਭੈਣਾਂ ਨੇ ਕੰਮ ਕਰਾਉਣੇ ਨੇ ਇੰਡੀਆ ਦੇ ਵਿੱਚ, ਆਓ ਭਗਤ ਕਰਦੇ ਨੇ ਤਕਰੀਬਨ, ਪਰ ਜੋ ਅੱਜ ਹਾਲਾਤ ਨੇ ਜੇ ਉਹਨਾਂ ਦਾ ਕੋਈ ਐਂਟਰਟੇਨ ਕਿਹੋ ਜਿਹੀ ਕਰਨਗੇ। ਆਪ ਦੇਖਦੇ ਹੋ, ਆਪ ਨੇ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਕਿੰਨੇ ਸਾਡੇ ਭੈਣ ਭਰਾ ਉਧਰ ਜਾ ਕੇ 10 ਸਾਲਾਂ ਤੋਂ ਉਸ ਧਰਤੀ ਤੇ ਰੋ ਰਹੇ ਨੇ, ਜਿਨ੍ਹਾਂ ਦੀਆਂ ਜ਼ਮੀਨਾਂ ਦੱਬੀਆਂ ਗਈਆਂ, ਜਿਨ੍ਹਾਂ ਨੂੰ ਥਾਣਿਆਂ 'ਚ ਬੰਦ ਕੀਤਾ ਗਿਆ। ਜਿਹੜੀਆਂ ਐਂਟਰਟੇਨਮੈਂਟ ਕਰਨਾ, ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ, ਇਹ ਸਿਰਫ ਇੱਕ ਬਿਆਨੀ ਜਵਾਨੀ ਤੁਹਾਡੇ ਬਿਆਨ ਹੁੰਦੇ ਨੇ ਕਿ ਲੋਕਾਂ ਨੂੰ ਕਿਵੇਂ ਭਰਮਾਉਣਾ, ਕਿਵੇਂ ਅਸੀਂ ਪ੍ਰਭਾਵਿਤ ਕਰਨਾ। ਪਰ ਇਹ ਗੁਰਬਾਣੀ ਦੀ ਜਿਹੜੀ ਤੁਕ ਸਾਨੂੰ ਚੇਤੇ ਰੱਖਣੀ ਚਾਹੀਦੀ ਆ ਕਿ ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸਕੀਨ, ਅੰਤ ਕਾਲ ਕਾਂਤੀ ਕਟੇ ਨਿਵਾਸ ਨਰਕ ਮੈਲੀਨ। ਜਿਹੜੇ ਲੋਕ ਕਿਸੇ ਭੇਸ ਨੂੰ ਦਿਖਾ ਕੇ ਲੋਕਾਂ ਨੂੰ ਆਪਣੇ ਵੱਸ 'ਚ ਕਰਨਾ ਚਾਹੁੰਦੇ ਨੇ, ਪਰ ਅੰਦਰੋਂ ਜਿਹੜੇ ਉਹ ਨਹੀਂ ਉਹੋ ਜਿਹੇ ਹੁੰਦੇ, ਅੰਤ ਜਿਹੜਾ ਉਹਨਾਂ ਦਾ ਉਹ ਗੁਰਬਾਣੀ ਦੇ ਆਧਾਰ ਦੇ ਨਾਲ ਕਿ ਕੈਂਚੀ ਵਾਂਗ ਕੱਟਿਆ ਜਾਂਦਾ ਬੰਦਾ, ਤੇ ਜਿਹੜਾ ਉਹਨਾਂ ਦਾ ਵਾਸਾ ਉਹ ਨਰਕ ਦੇ ਵਿੱਚ ਹੁੰਦਾ। ਕੋਈ ਹੋਵੇ, ਕਿਸੇ ਪਾਰਟੀ ਨੂੰ ਅਸੀਂ
ਵੱਧ ਘੱਟ ਨਹੀਂ ਕਹਿਣਾ ਚਾਹੁੰਦੇ, ਪਰ ਹਾਂਜੀ। ਜੋ ਹਾਲਾਤ ਨੇ ਆਪ ਜੀ ਦੇ ਸਾਹਮਣੇ ਹੈ, ਜੀ ਸੋ ਬਿਲਕੁਲ ਅਸੀਂ ਤਾਂ ਨਾ ਕਦੇ ਪਹਿਲਾਂ ਕੀਤਾ ਨਾ ਅੱਜ ਕੋਈ ਹਾਂ ਕਿਸੇ ਵੀ ਪਾਰਟੀ ਦਾ ਬੰਦਾ ਮਨੁੱਖਤਾ ਦੀ ਸੇਵਾ ਕਰਦਾ, ਸਿੱਖੀ ਸਿਧਾਂਤਾਂ ਦੀ ਪਾਲਣਾ ਕਰਦਾ, ਅਸੀਂ ਹਰਦਮ ਸਾਡਾ ਇੱਕ ਰੋਮ ਰੋਮ ਉਸ ਵਿਅਕਤੀ ਲਈ ਜਿਹੜਾ ਉਹ ਰਿਣੀ ਰਹੇਗਾ। ਸੋ ਇੰਨੇ ਭੈਣ ਜੀ ਵਿਚਾਰ ਕਰਦਿਆਂ ਹੋਇਆ ਕਈ ਵਾਰੀ ਇੱਕ ਨੇ ਨੇਕ ਗਲਤੀਆਂ ਹੋ ਜਾਂਦੀਆਂ ਹਨ, ਹਮੇਸ਼ਾ ਹੀ ਗੁਰੂ ਗ੍ਰੰਥ ਗੁਰੂ ਪੰਥ ਬਖਸ਼ਨਾਰ ਹੈ। ਆਪ ਸਮੂਹ ਸਟਾਫ ਦਾ ਬਹੁਤ ਬਹੁਤ ਧੰਨਵਾਦ। ਹਮੇਸ਼ਾ ਹੀ ਆਪ ਜੀ ਨੇ ਬਹੁਤ ਮਾਨ ਸਨਮਾਨ ਦਿੱਤਾ ਹੈ। ਆਸ ਕਰਦਾ ਕਿ ਆਪ ਜੀ ਦਾ ਜਿਹੜਾ ਅਦਾਰਾ ਹੈ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ, ਅਰਦਾਸਾਂ ਨੂੰ ਮੌਕਾ ਦਿੰਦੇ ਰਹੋ। ਤੇ ਹੋ ਸਕਦਾ ਗੁਰੂ ਮਹਾਰਾਜ ਕੋਈ ਐਸਾ ਜਵਾਨ ਦੇ ਵਿੱਚੋਂ ਸ਼ਬਦ ਨਿਕਲੇ ਜਿਹੜਾ ਕਿਸੇ ਦੇ ਮਨ ਦੇ ਵਿੱਚ ਘਰ ਕਰ ਜਾਏ ਔਰ ਕਿਸੇ ਦਾ ਜੀਵਨ ਬਣ ਜਾਏ। ਉਹਨਾਂ ਦੇ ਪਿੱਛੇ ਸਾਡਾ ਵੀ ਜੀਵਨ ਬਣਿਆ ਵੀ ਅਸੀਂ ਵੀ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਾਨੂੰ ਵੀ ਸਮਰਥ ਬਖਸ਼, ਸਾਨੂੰ ਭੁੱਲਿਆਂ ਭਟਕਿਆਂ ਨੂੰ ਸਿੱਧੇ ਰਸਤੇ ਚੱਲਣ ਦੀ ਸਮਰੱਥਾ ਬਖਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ। ਤੇ ਵੀਰ ਜੀ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਵਕਤ ਨਾਲ ਤੁਹਾਨੂੰ ਅਸੀਂ ਫਿਰ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਸਿੱਖ ਸੰਗਤਾਂ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।